ਜੀ अस्सलाम वालेकुम ਸਮੀ ਵਲੌਗ YouTube ਚੈਨਲ ਤੋਂ ਸਮੀ ਉਲ ਕਾਦਰੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਬੈਲ ਆਈਕਨ ਦੇ ਬਟਨ ਨੂੰ ਦਬਾ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦਾ ਵਲੌਗ ਬੜਾ ਹੀ ਦਿਲਚਸਪ ਹੋਣ ਵਾਲਾ ਹੈ। ਪੰਜਾਬ ਦੀ ਰਹਿਤਲ ਬਹਿਤਲ ਦੇ ਹਵਾਲੇ ਨਾਲ ਇੱਕ ਅਜਿਹਾ ਮੰਜ਼ਰ ਜਿਹੜਾ ਹੈ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਇਨਸ਼ਾਅੱਲਾ ਜਿਹੜੇ ਲੋਕ ਦਿਆਰੇ ਗੈਰ ਵਿੱਚ ਬੈਠੇ ਨੇ ਉਹਨਾਂ ਲਈ ਖਾਸ ਤੌਰ ਤੇ ਪੰਜਾਬ ਲਈ ਉਹ ਭਾਵੇਂ ਚੜ੍ਹਦਾ ਹੋਵੇ ਤੇ ਭਾਵੇਂ ਲਹਿੰਦਾ ਹੋਵੇ। ਇਹ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਹੈ ਉਹ ਬੜਾ ਹੀ ਸਵਾਦੀ ਹੈ। ਅੱਜ ਅਸੀਂ ਗੱਲ ਕਰਾਂਗੇ ਇਨਸਾਨ ਆਪਣੇ ਹਾਲ ਤੋਂ ਮੂੰਹ ਫੇਰ ਕੇ ਬੇਹਾਲ ਕਿਉਂ। ਪਿਆਰੇ ਸੱਜਣੋ, ਪਿਆਰੇ ਮਿੱਤਰੋ, ਇਨਸਾਨ ਨੇ ਸਾਰੀ ਜ਼ਿੰਦਗੀ ਆਪਣੇ ਹਾਲ ਤੋਂ ਮੂੰਹ ਫੇਰ ਕੇ ਮਾਜ਼ੀ ਦੇ ਖੌਫ ਔਰ ਮੁਸਤਕਬਲ ਦੇ ਲਾਲਚ ਵਿੱਚ ਆਪਣੀ ਹਯਾਤੀ ਦਾ ਉਹ ਸਵਾਰ ਵੰਜਾ ਛੱਡਿਆ ਜਿਹੜਾ ਮਾਲਿਕ ਨੇ ਦਾਨ ਕੀਤਾ ਸੀ। ਅਸੀਂ ਅੰਦਰੋਂ ਬਿਖਰੇ ਹੋਏ ਔਰ ਬਾਹਰੋਂ ਨਿਖਰੇ ਹੋਏ ਲੋਕ हैं। क्यों ਅਸੀਂ ਬਿਆਨ ਤੇ ਅੱਛਾ ਰੱਖਿਆ ਹੋਇਆ ਹੈ, ਗੱਲ ਤੇ ਚੰਗੀ ਕਰਨੇ ਆ, ਲੇਕਿਨ ਸਾਡਾ ਅਮਲ ਜਿਹੜਾ ਹੈ ਉਹ ਉਸ ਪਾਏ ਦਾ ਉਸ ਲੈਵਲ ਦਾ ਨਹੀਂ ਹੈ। ਤਜ਼ਾਦ ਹੈ ਸਾਡੇ ਕੌਲ ਵਿੱਚ ਵੀ, ਸਾਡੇ ਫੇਲ ਵਿੱਚ ਵੀ। ਇਸ ਲਈ ਸਾਹਿਬ ਹਾਲ ਲੋਕਾਂ ਦੀ ਮਹਿਫਿਲ ਦਾ ਮਿਲ ਜਾਣਾ ਇਹ ਰੱਬ ਦੀ ਬੜੀ ਕਰਮ ਨਵਾਜ਼ੀ ਹੈ। ਸਾਹਿਬ ਹਾਲ ਗੁਰੂ ਹੋਵੇ ਤੇ ਫਿਰ ਉਹ ਗੁਰ ਸਿਖਾਉਂਦਾ ਹੈ ਜਿਹੜਾ ਇਨਸਾਨ ਨੂੰ ਬੇਹਾਲ ਹੋਣ ਤੋਂ ਬਚਾ ਲੈਂਦਾ ਹੈ। ਅੱਜ ਸਾਹਿਬ ਹਾਲ ਲੋਕਾਂ ਦੇ ਆਸਤਾਨੇ ਤੇ ਬਹਿ ਕੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਜ਼ਿੰਦਗੀ ਦਾ ਉਹ ਅਸਲ ਸਕੂਨ ਲਵੀਏ, ਉਹ ਲੁਤਫ ਲਵੀਏ। ਕਿਉਂ ਜੋ ਜ਼ਿੰਦਗੀ ਤਾਂ ਦਿਨ ਬ ਦਿਨ ਘਟਦੀ ਜਾ ਰਹੀ ਹੈ। ਪਿਆਰੇ ਸੱਜਣੋ, ਪਿਆਰੇ ਮਿੱਤਰੋ, ਇਹ ਜ਼ਿੰਦਗੀ ਇੱਕ ਮੁਖਤਸਰ ਜਿਹਾ ਸਫ਼ਰ ਹੈ ਜਿਹੜਾ ਮੁੱਕ ਜਾਣਾ ਹੈ। ਗੌਰ ਕਰਿਆ ਜੇ ਗੱਲ ਤੇ ਕਿ ਅਸੀਂ ਗੱਲ ਤੇ ਚੰਗੀ ਕਰਨੇ ਆ। ਲਫ਼ਜ਼ ਜਿਹੜੇ ਨੇ ਸਾਡੇ ਉਹ ਬੜੇ ਸ਼ਾਇਸਤਾ ਹੁੰਦੇ ਨੇ, ਬੜੇ ਖੂਬਸੂਰਤ ਹੁੰਦੇ ਨੇ ਔਰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜਾ ਹੈ ਅਸੀਂ ਗੱਲ ਕਰਨੇ ਆ ਤਾਂ ਕਿ ਲੋਕ ਸਾਨੂੰ ਚੰਗਾ ਆਖਣ। ਕਿਆ ਸਾਡਾ ਅਮਲ ਵੀ ਉਹਦੇ ਹਿਸਾਬ ਦਾ ਹੈ। ਇਹ ਸਾਡੇ ਕੌਲੋ ਫੇਲ ਦਾ ਜਿਹੜਾ ਤਜ਼ਾਦ ਹੈ ਇਹਦਾ ਘਾਟਾ ਨਾ ਰੱਬ ਨੂੰ ਹੈ ਨਾ ਰਸੂਲ ਨੂੰ ਹੈ, ਇਹਦਾ ਘਾਟਾ ਸਾਨੂੰ ਹੈ। ਅਸੀਂ ਮਾਲਿਕ ਨੂੰ ਫਾਇਦਾ ਵੀ ਨਹੀਂ ਪਹੁੰਚਾ ਸਕਦੇ। ਇਹ ਜਿੰਨੀ ਵੀ ਸ਼ਰੀਅਤ ਹੈ, ਤਰੀਕਤ ਹੈ, ਮਾਰਫਤ ਹੈ, ਹਕੀਕਤ ਹੈ, ਅਗਰ ਪਾ ਲਈਏ ਤੇ ਇਹਦਾ ਫਾਇਦਾ ਸਾਨੂੰ ਹੀ ਹੈ, ਇਹ ਇਨਸਾਨ ਲਈ ਹੈ। ਕਿਉਂ ਜੋ ਇਨਸਾਨ ਨੂੰ ਅੱਲਾ ਨੇ ਅਸ਼ਰਫੁਲ ਮਖਲੂਕਾਤ ਬਣਾਇਆ, ਏਡਾ ਵੱਡਾ ਰੁਤਬਾ ਦੇ ਕੇ ਮਾਲਿਕ ਨੇ ਫਿਰ ਅੰਬਿਆ ਭੇਜੇ, ਫਿਰ ਔਲੀਆ ਆਇਮਾ ਮਾਸੂਮੀਨ अलैहिमुस्सलाम ਭੇਜੇ ਤਾਂ ਕਿ ਇਨਸਾਨ ਆਪਣੇ ਰਸਤੇ ਤੋਂ ਕਿਤੇ ਭਟਕ ਨਾ ਜਾਵੇ। ਇਸ ਲਈ ਸਾਨੂੰ ਖੁਦ ਵੀ ਇਹ ਚਾਰਾ ਕਰਨਾ ਚਾਹੀਦਾ ਹੈ ਕਿ ਅਸੀਂ ਜਿਹੜਾ ਸਾਡੇ ਕੋਲ ਮੌਜੂਦਾ ਨਿਮਤਾਂ ਨੇ ਉਹਨਾਂ ਦਾ ਸ਼ੁਕਰ ਅਦਾ ਕਰੀਏ, ਸ਼ਿਕਵਾ ਨਾ ਕਰੀਏ ਮਾਲਿਕ ਨਾਲ। ਔਰ ਜਿਹੜੇ ਜ਼ਿੰਦਗੀ ਦੇ ਇਹ ਇਮਤਿਹਾਨਾਤ ਨੇ, ਕੋਈ ਮੁਸ਼ਕਲਾਂ ਆਉਂਦੀਆਂ ਨੇ ਤੇ ਰੱਬ ਤੇ ਤਵੱਕਲ ਰੱਖ ਕੇ ਉਹਨਾਂ ਦਾ ਸਾਹਮਣਾ ਕਰੀਏ। ਕਿਉਂ ਕਿ ਉਹ ਜ਼ਾਤ ਸਾਰਿਆਂ ਤੋਂ ਵੱਡੀ ਜ਼ਾਤ ਹੈ। ਅਗਰ ਉਹ ਤੁਹਾਨੂੰ ਤਗੜਿਆਂ ਕਰਨਾ ਚਾਹੁੰਦੀ ਹੈ ਤੁਹਾਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ। ਅਗਰ ਉਹ ਤੁਹਾਡੀ ਸ਼ਾਨ ਵਧਾਉਣਾ ਚਾਹੁੰਦੀ ਹੈ ਤਾਂ ਕੋਈ ਤੁਹਾਡੀ ਸ਼ਾਨ ਘਟਾ ਨਹੀਂ ਸਕਦਾ। ਇਸ ਲਈ ਅੱਲਾਹ ਔਰ ਅੱਲਾਹ ਦੇ ਹਬੀਬ ਦੇ ਫਰਮਾਨ ਦੇ ਮੁਤਾਬਿਕ ਜ਼ਿੰਦਗੀ ਨੂੰ ਢਾਲਣ ਦਾ ਚਾਰਾ ਜੀਂਦਿਆਂ ਜੀ ਕਰ ਲਈਏ। ਇਹ ਗੱਲਾਂ ਇਸ ਲਈ ਆਪਣਾ ਤੁਹਾਡੀ ਖਿਦਮਤ ਵਿੱਚ ਪੇਸ਼ ਕਰ ਰਹੇ ਹਾਂ ਕਿ ਅਲਹਮਦੁਲਿਲਾ ਇਹ ਸਾਡੇ ਗੁਰੂ ਨੇ, ਸਾਡੇ ਸ਼ੈਖ ਨੇ, ਸਾਡੇ ਮੁਰਸ਼ਿਦ ਨੇ ਸਾਨੂੰ ਦਸੀਆਂ ਨੇ ਤੇ ਇਹਨਾਂ ਦਾ ਤੁਹਾਡੇ ਤੱਕ ਪਹੁੰਚਾ ਦੇਣਾ ਸ਼ਾਇਦ ਮੇਰੇ ਲਈ ਵੀ ਬਾਇਸੇ ਨਿਜਾਤ ਬਣ ਜਾਵੇ। ਇਸ ਜ਼ਿੰਦਗੀ ਦੀ ਜਿਹੜੀ ਹਕੀਕਤ ਹੈ ਉਸ ਨੂੰ ਜਦੋਂ ਤੱਕ ਆਪਾਂ ਤਸਲੀਮ ਨਹੀਂ ਕਰਨਾ ਉਦੋਂ ਤੱਕ ਉਹ ਸਵਾਦ ਨਹੀਂ ਮਿਲਣਾ। ਕਿਤਣ ਤੱਕ ਅਸੀਂ ਮੂੰਹ ਫੇਰ ਕੇ ਹਕੀਕਤ ਤੋਂ ਆਪਣੀ ਇਸ ਦੌੜ ਧੂਪ ਨੂੰ ਸੱਚਾ ਸਾਬਿਤ ਕਰ ਲਵਾਂਗੇ। ਅਸੀਂ ਝੂਠ ਨੂੰ ਖੂਬਸੂਰਤ ਕਰਕੇ ਜਿੰਨਾ ਵੀ ਬੋਲ ਲਵੀਏ ਤੇ ਝੂਠ ਹੀ ਹੈ। ਇਸ ਲਈ ਆਪਣਾ ਖਿਆਲ ਰੱਖਿਆ ਜੀ। ਆਉਣ ਵਾਲੀ ਵੀਡੀਓ ਤੱਕ ਇਨਸ਼ਾਅੱਲਾ ਫੇਰ ਮਿਲਾਂਗੇ। ਤੁਹਾਡਾ ਆਪਣਾ ਵੀਰ ਸਮੀ ਉਲ ਕਾਦਰੀ।